ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਹਿਲ ਕਲਾਂ ਵਿਖੇ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਰਾਮ ਮੰਦਿਰ ਦਾ ਉਦਘਾਟਨ ਸਮਾਰੋਹ ਕਰਕੇ ਮੋਦੀ ਦੀ ਹਿੰਦੂਤਵੀ ਸਰਕਾਰ ਨੇ ਸੰਦੇਸ਼ ਦਿੱਤਾ ਹੈ ਕਿ ਉਹਨਾਂ ਦਾ ਇਕੱਠ ਕਿੰਨਾ ਵਿਸ਼ਾਲ ਹੈ ਤੇ ਬਹੁ ਗਿਣਤੀ ਘੱਟ ਗਿਣਤੀਆਂ ਤੋਂ ਉੱਤੇ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਮਹਾਨ ਜਰਨੈਲ ਸੰਤ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਸਾਡੀ ਪਾਰਟੀ ਵੱਲੋਂ ਕਰਵਾਇਆ ਜਾ ਰਿਹਾ ਹੈ। ਵੱਧ ਚੜ੍ਹ ਕੇ ਸਮਾਗਮ ਵਿੱਚ ਹਿੱਸਾ ਲਓ। ਕਿ 12 ਤਰੀਕ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਨ ਆਪਾਂ ਫਤਿਹਗੜ੍ਹ ਸਾਹਿਬ ਅਗਲੇ ਮਹੀਨੇ ਮਨਾ ਰਹੇ ਹਾਂ। ਇਹ ਸਾਡੇ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਨ ਮਨਾਉਣਾ ਬਹੁਤ ਜ਼ਰੂਰੀ ਹੈ, ਕਿਉਂ ਕਰਕੇ ਹੁਣੇ ਹੁਣ ਯੋਧਿਆ ਦੇ ਵਿੱਚ ਮੋਦੀ ਸਾਹਿਬ ਨੇ ਬਹੁਤ ਵੱਡਾ ਇਕੱਠ ਕੀਤਾ ਅਤੇ ਲੋਕਾਂ ਨੂੰ ਦਿਖਾਇਆ ਕਿ ਹਿੰਦੂਤਵਾ ਕੀ ਚੀਜ਼ ਹੈ। ਇਸੇ ਤਰ੍ਹਾਂ ਆਪਾਂ ਨੇ ਇਕੱਠ ਤਕੜਾ ਕਰਨਾ ਅਤੇ ਤੁਹਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਉੱਥੇ ਆ ਕੇ ਜਥੇ ਲੈ ਕੇ ਆਓ। ਹੁਣ ਸਿੱਖਾਂ ਦਾ ਕੀ ਮਕਸਦ ਹੈਗਾ, ਸੰਤ ਜਰਨੈਲ ਸਿੰਘ ਦਾ ਕੀ ਮਕਸਦ ਹੈ, ਤੁਹਾਡਾ ਅਤੇ ਮੇਰਾ ਕੀ ਮਕਸਦ ਹੈ? ਮਕਸਦ ਹੈ ਕਿ ਮੈਂ ਮਰਾਂ ਅਤੇ ਪੰਥ ਜਿਉਏ, ਐ ਨਹੀਂ ਕਿ ਮੈਂ ਜੂਆਂ ਅਤੇ ਪੰਥ ਮਰੇ। ਆਪਣਾ ਪੰਥ ਹੈ, ਇਹ ਕਦੇ ਵੀ ਇਤਿਹਾਸ ਦੇ ਵਿੱਚ ਪਿੱਛੇ ਨਹੀਂ ਰਿਹਾ। ਬਹੁਤ ਵਾਰੀ ਸਾਡਾ ਆਪਣਾ ਰਾਜ ਨਹੀਂ ਰਿਹਾ, ਪਰ ਤਾਂ ਵੀ ਅਸੀਂ ਬੜੀ ਇੱਜ਼ਤ ਅਤੇ ਮਾਣ ਦੇ ਨਾਲ ਦੂਜੀਆਂ ਕੌਮਾਂ ਦੇ ਰਾਜ ਦੇ ਵਿੱਚ ਅਸੀਂ ਰਹੇ ਹਾਂ ਆਪਣੀ ਅਣਖ ਦੇ ਨਾਲ। ਸੋ SGPC ਦੀਆਂ ਇਲੈਕਸ਼ਨਾਂ ਵੀ ਆ ਰਹੀਆਂ। ਤੁਹਾਨੂੰ ਦੋਨੋਂ ਬੁਲਾਰਿਆਂ ਨੇ ਦੱਸਿਆ ਕਿ ਇਹਦੀਆਂ ਵੋਟਾਂ ਬਣਾਉਣੀਆਂ ਆਪਣੇ ਲਈ ਬਹੁਤ ਜ਼ਰੂਰੀ ਹੈ, ਕਿਉਂ ਕਰਕੇ ਇਹ ਸਿੱਖਾਂ ਦੀ ਪਾਰਲੀਮੈਂਟ ਹੈ ਅਤੇ ਪਾਰਲੀਮੈਂਟ ਦੇ ਵਿੱਚ ਜੇ ਆਪਾਂ ਜਾਵਾਂਗੇ ਤਾਂ ਫਿਰ ਸਾਡੇ ਬੱਚਿਆਂ ਦਾ ਸੁਧਾਰ ਬਹੁਤ ਹੋਊ। ਜਿਹੜੇ ਗਰੀਬ ਬੱਚੇ ਹੈ ਉਹਨਾਂ ਦੀ ਪੜ੍ਹਾਈ ਕਰਾਵਾਂਗੇ, ਉਹਨਾਂ ਦੀ ਦਵਾਈ ਬੂਟੀ ਦਾ ਇੰਤਜ਼ਾਮ ਕਰਾਂਗੇ ਅਤੇ ਸਿੱਖ ਕੌਮ ਦੀ ਗੱਲ ਕਰਾਂਗੇ। ਜਿਵੇਂ ਮੋਦੀ ਸਾਹਿਬ ਹਿੰਦੂਤਵਾ ਦੀ ਗੱਲ ਕਰਦੇ ਹੈ, ਉਸੇ ਤਰ੍ਹਾਂ ਬਰਾਬਰੀ ਜਿਹੜੀ ਆਪਣੇ ਵਿੱਚ ਹੈਗੀ ਹੈ ਉਹ ਅਸੀਂ ਪ੍ਰਗਟ ਕਰਨੀ ਹੈ। ਇਨ ਗਰੀਬ ਸਿੱਖੋਂ ਕੋ ਦੋ ਬਾਦਸ਼ਾਹੀ। ਸਰ ਗੋਬਿੰਦ ਸਿੰਘ ਜੀ ਤੁਹਾਨੂੰ ਸੋਵਰੇਨਿਟੀ ਦੀ ਗੱਲ ਕਰ ਰਹੇ ਸੀਗੇ। ਸੋਵਰੇਨਿਟੀ ਹੁੰਦੀ ਹੈ ਬਾਦਸ਼ਾਹੀ। ਬਾਦਸ਼ਾਹੀ ਦਾ ਮਤਲਬ ਹੁੰਦਾ ਹੈ ਕਿ ਸਾਰਾ ਸਿਸਟਮ ਗੌਰਮੈਂਟ ਦਾ ਉਹ ਬਾਦਸ਼ਾਹੀ ਦੇ ਅਧੀਨ ਹੁੰਦਾ। ਹੁਣ ਆਪਣੇ ਕੋਲੇ ਇਸ ਵਕਤ ਬਾਦਸ਼ਾਹੀ ਨਹੀਂ ਹੈ। ਅਸੀਂ ਹਿੰਦੂਤਵਾ ਰਿਆਸਤ ਦੇ ਇੱਕ ਸੂਬੇ ਦੇ ਰਹਿਣ ਵਾਲੇ ਸਿੱਖ ਹੈਗੇ ਹੈ, ਜਿਨ੍ਹਾਂ ਦੇ ਉੱਤੇ ਬਹੁਤ ਭਾਰੀ ਜ਼ਿਆਦਤੀ ਹੋ ਰਹੀ ਹੈ, ਜਿਹੜੀ ਹੁਣ ਪ੍ਰਗਟ ਕੀਤੀ ਹੈ ਕਿ ਇਹਨਾਂ ਦੀ ਮਜਾਲ ਕਿਵੇਂ ਹੋਈ ਕਿ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਕਤਲ ਕਰਾਤਾ, ਫਿਰ ਰਿਪੁਦਮਨ ਸਿੰਘ ਮਲਿਕ ਨੂੰ ਕੈਨੇਡਾ ਦੇ ਵਿੱਚ ਕਤਲ ਕਰਾਤਾ, ਫਿਰ ਸੁਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਕਤਲ ਕਰਾਤਾ, ਫਿਰ ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਉਸ ਨੂੰ ਕਤਲ ਕਰਾਤਾ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਕਤਲ ਕਰਾਤਾ, ਰੋਡੇ ਨੂੰ ਕਤਲ ਕਰਾਤਾ, ਹਰਿਆਣੇ ਦੇ ਵਿੱਚ ਦੀਪ ਸਿੰਘ ਨੂੰ ਕਤਲ ਕਰਾਤਾ, ਇੱਥੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਕਤਲ ਕਰਾਤਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੋਦੀ ਸਰਕਾਰ ਨੇ ਕਰਾਈਆਂ, ਇਹ ਬਹੁਤ ਸੰਜੀਦਗੀ ਦੇ ਨਾਲ ਆਪਾਂ ਸਿੱਖ ਕੌਮ ਨੂੰ ਲੈਣੀਆਂ ਪੈਣੀਆਂ ਕਿ ਇਹਨਾਂ ਦੀ ਹਿੰਮਤ ਕਿਵੇਂ ਪਈ
कि ये बाहर दे मुल्कां दे विच ते इत्थे ਜਿਹੜੇ ਸਾਡੇ नौजवान सिख सिर ਕੱਢਦੇ ਸੀਗੇ ਉਹਨਾਂ ਨੂੰ ਇਹਨਾਂ ਨੇ शहीद करा ਦਿੱਤਾ ਹੈਗਾ। सो मेरा कहने का मतलब है कि जे साडी कौमीयत बराबर दी है, इन गरीब सिखों को दूं बादशाही, जे 10वें पातशाह ने सानू बादशाही दिती है तो 6वें पातशाह ने उस वक्त जिस वक्त मुगल हुकूमत दे विच कोई भी गैर मुसलमान किरपान नहीं सी चक सकता, घोड़े की सवारी नहीं सी कर सकता, बाज नहीं सी रख सकता, ताज नहीं सी पहन सकता, ये सारिया चीज़ां सानू 6वें पातशाह दे के गए है। ये राज भाग की निशानी है जिहड़ी मैं किरपान चक्की हुई है। जदों तुसीं मैनूं 1999 दे विच चुन के पार्लीमेंट भेजिया सीगा, मैं कहा सीगा कि मेरी किरपान पार्लीमेंट दे विच जाऊगी, पर जिहड़े हुक्मरान कौम है हिंदुत्वा उन्होंने कहा कि जे सिमरनजीत सिंह मान अपनी किरपान ले गया, ये निशानी तो बादशाही दी है, तो फिर पार्लीमेंट दे विच 2 बादशाहियां होणगियां, एक हिंदुआं दी होगी, एक सिखां दी होगी। इस करके मैनू किरपान अंदर जाण दा इजाजत नहीं दिती गई। बहुत समझ दे नाल आपां नूं चलना चाहिए, पर जिहड़े थोड़ी मत दे लोग साडे लीडर हैं वो मखौल भी करते हैं। टोड़ा साहब किन्ने साल साडे प्रधान SGPC दे रहे, उन्होंने टिचर की कि सिमरनजीत सिंह मान ने की पार्लीमेंट दे विच किरपान लिजा के गतका खेडना। दसो हुण इस जमाने दे विच किरपान नाल गतका खेडीदा? अजकल एटम बॉम्ब है, टैंक हैं, तोपां हैं, ते गतके खेडन की तो लड़ाई है नहीं, पर यह बादशाही की निशानी सीगी जिहड़ी टोड़ा साहब साडे SGPC दे प्रधान उन्होंने भी समझ नहीं आई कि ये आज़ादी की निशानी है, बादशाही की निशानी है, जिहदा मतलब है कि जिहड़ा अंग्रेज़ों ने साडे उत्ते 99 साल राज किया ते हुण 75 साल हिंदुत्वा दा राज साडे उत्ते है। साडे विच गुलामी साडे आंदरां दे विच चली गई है। असी समझते हैं कि असी गुलाम हैं, इस करके कोई भी बादल दलिया जां कांग्रेसिया जां होर कोई सिख जिहड़ियां गल्लां मैं कतलां दियां कीतियां कैनेडा दे विच, वलैत दे विच, पाकिस्तान दे विच, इत्थे हरियाणे ते पंजाब दे विच, ये गल मूँह चों कड्ढण नूं तैयार नहीं ना साडे तख्तां दे जथेदार, क्यों करके गुलामी साडे अंदर एड्डी ज़्यादा घुस गई है कि असी डरदे हैं कि जे असी इहो जी गल कीती हुकूमत पता नहीं सानू की करूगी, कि सानू भी मरवा दूगी। हुण मैं तुहाडे सामने खड़ा है, तुहानूं दस रहा है, गोबिंद सिंह भी दस रहा, कट्टू जी भी दस रहा है कि मैं मरा पंथ जिऊं है। असी मरण नूं तैयार हैं, पर असी देखना चाहुंदे हैं कि पंथ जिउंदी है। ये हरेक सिख हरेक जथेदार तुहाडा मेरे हल्के संगरूर का फर्ज है। हुण मैं गल करदा भदौड़ अपना इलाका है, उत्थे एक पिंड हैगा कोट दुन्ना, उत्थों दे एक बड़े वड्डे जथेदार सीगे सरदार शंगारा सिंह साडी पार्टी दे। आ 22 तरीक नूं उन्हां दा मुंडा बड़ा मशहूर टैलीविजन दे उत्ते भी आउंदा है, सारियां दी अमदाद करदा है, ते भाना सिद्धू नूं तुसीं जाणदे होवोगे। उस नूं धनौले दे SHO ने चक लिया ते CIA स्टाफ लुधियाने ले गए।
और बहुत बुरी तरह उस दी छिल लाई, कुटिया ते मारिया। जिहड़ी शर्म की गल है, आ छोटी जी मैं फिल्म तुहानूं दिखा सकदा जे मैनूं दिखाओगे। आ फड़ो किरपान फड़ो। ਤੇ ਉਹਦੇ ਸਰੀਰ ਤੇ ਬਰਫੀਲਾ ਪਾਣੀ ਵੀ ਸੁੱਟਿਆ, ਠੰਡਾ ਪਾਣੀ, ਬਰਫੀਲਾ ਪਾਣੀ। चला दो, कट दो ना। फिर ਜਿਹੜਾ CIA ਇੰਸਪੈਕਟਰ ਸੀਗਾ ਲੁਧਿਆਣਾ, ਉਹਨੇ ਸਾਡੇ CM ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਗੱਲ ਕਰਾਈ। ਤੇ ਭਗਵੰਤ ਸਿੰਘ ਮਾਨ ਜੋ ਸਾਡੇ ਸੰਗਰੂਰ ਦੇ MP ਵੀ ਰਹੇ ਹੈ, ਸਾਡੇ ਸੰਗਰੂਰ ਦੇ ਚੀਫ ਮਿਨਿਸਟਰ ਵੀ ਹੈ, ਉਹਨਾਂ ਨੇ ਭਾਨੇ ਨੂੰ ਕਿਹਾ कि तू बंदे दा पुत बन ते जिहड़ियां चीज़ां तू टैलीविजन दे उत्ते करदा है साडे खिलाफ, ये तू बंद कर। ते भाना कहंदा कि तुसी चीफ मिनिस्टर हो ते तुसी सोहणे काम करोगे तां तुहाडे खिलाफ कोई गल नहीं करूगा। ते मैं तां इह सच दसदा कि जिहड़े तुसी मुंडियां नूं मरवा रहे हो, तुसी करप्शन करा रहे हो, बहुत ज़्यादा हेरा फेरियां हो रही हैं। तुसी कहा सी नौकरियां दवावांगे, हस्पताल वधिया होणगे। हुण मैं तुहाडा हस्पताल भी उदन देख के गया, उत्थे डॉक्टर है नहीं गए। सारे संगरूर, बरनाला, मलेरकोटले दे जिन्ने भी हॉस्पिटल है मैं जाके उन्हां दा मुआयना कीता ते उत्थे कोई डॉक्टर, कोई इहो जिहे बंदे है नहीं, एंबूलेंसिस है नहीं गियां, कुछ भी चीज़ां इत्थे है नहीं गई। ते इहो जिहियां गल्लां भाणा करदा सीगा ते उस नूं इन्ना कुट्टिया मारिया ते हुण उहनूं मलेरकोटले दे जेल दे विच सिट दित्ता, जख्मी होया पिया। आ तुसीं फिल्म भी देख ली है, कितनी बुरी तरह चीफ मिनिस्टर ने आप CIA इंस्पैक्टर नूं कह के उस नूं कटवाया ते मरवाया। हुण तुसीं दसो कि जिवें भगवंत जी इत्थों दे MP रहे है, कल नूं मैं चीफ मिनिस्टर बन जावां ते मैं अपने इलाके दे बंदियां नूं इहो जिहा कटावां, मारां, गलत गल करावां तो मैं तो फिर हफशी होऊंगा। मैं सिमरनजीत सिंह मान तो अपने आप को नहीं कहा सकता जिन्हों तुसी MP इन्ने प्यार दे नाल वोटां पा के पार्लीमेंट दे विच भेजिया। सो मेरा कहने का मतलब है कि ये मनुखता की गल तो नहीं की साडे चीफ मिनिस्टर साहब ने। एक बंदा जिहड़ा उन्हां नूं जाणदा सी भाणा ते जिहड़ा हरेक ट्रैवल एजेंट जिहड़ा ठगियां करदा है उहदे तो पैसे दवाउंदा सीगा वापस, जिन्हां दे नाल ठगियां हो जांदियां सीगियां। सारे समाज दे काम ये भाणा सिद्धू करदा सीगा ते उहदा तां चम लाता। चीफ मिनिस्टर दे कहण दे उत्ते कदे चीफ मिनिस्टर ऐ कहंदा हुंदा। हुण मैं भी SSP रहा हैं, पर किसी चीफ मिनिस्टर ने मैनू नहीं कहा कि किसी का चम ला दो या किसी का आ कर दो या किसी को कुट दो। ये तो बिल्कुल बुच्चड़खाना बना के इस सरकार का रख लिया है। तो इस सरकार ने जिहड़ा भुल्लर है वो हुण 26 साल जेल दे विच कट्टी है। तो ऐतकी सारी आम पार्टी की मीटिंग हुई सी जिहदे विच आम पार्टी उन्होंने रिहा कर सकती सी, पर ना केजरीवाल ने ना भगवंत सिंह मान ने हंगारा भरिया कि 26 साल का भुल्लर नूं
ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਜਾਵੇ। 32 ਸਾਲਾਂ ਦੇ ਸਿੱਖ ਅਜੇ ਵੀ ਜੇਲ੍ਹ ਦੇ ਵਿੱਚ ਦਿੱਤੇ ਹੋਏ ਆ। ਤੇ ਤੁਹਾਨੂੰ ਇਹ ਵੀ ਪਤਾ ਹੈ ਗੁਜਰਾਤ ਦੇ ਵਿੱਚ 2002 ਦੇ ਵਿੱਚ ਇੱਕ ਮੁਸਲਮਾਨ ਬੀਬੀ ਸੀ, ਬੀਬੀ ਬਾਣੋ, ਉਹਦੇ ਉੱਤੇ ਕਿੰਨੇ ਬੰਦਿਆਂ ਨੇ ਜਬਰ ਜਨਾਹ ਕੀਤਾ, ਉਹਦੀ ਛੋਟੀ ਜਿਹੀ ਧੀ ਜਾਨੋਂ ਮਾਰਤੀ। ਤੇ ਫਿਰ ਅਦਾਲਤਾਂ ਨੇ ਉਹ ਮੁਲਜ਼ਮਾਂ ਨੂੰ ਕੈਦ ਕਰਤਾ, ਉਮਰ ਕੈਦ ਦਿੱਤੀ। ਪਰ ਉਮਰ ਕੈਦ ਤੱਕ ਕੀ ਦਿੱਤੀ, ਉਹਨਾਂ ਨੂੰ ਸਾਲ ਦੀ ਪੇਰੋਲ ਦੇ ਉੱਤੇ ਗੁਜਰਾਤ ਦੀ ਗੌਰਮੈਂਟ ਭੇਜਦੀ ਰਹੀ ਕਿ ਤੁਸੀਂ ਚੰਗਾ ਕੰਮ ਕੀਤਾ ਹੈ, ਤੁਸੀਂ ਬੀਬੀ ਬਾਣੋ ਦੇ ਰਿਸ਼ਤੇਦਾਰ ਕਤਲ ਕਰਤੇ ਹੈ, ਉਹਦੇ ਤੇ ਜਬਰ ਜਨਾਹ ਕੀਤਾ, ਸਾਰਾ ਕੁਛ ਕੀਤਾ। ਤੇ ਜਦੋਂ ਉਹਨਾਂ ਨੂੰ ਉਮਰ ਕੈਦ ਹੋ ਗਈ, ਫਿਰ ਪਿਛਲੇ ਸਾਲ 2023 ਦੇ ਵਿੱਚ ਜਿਹੜਾ ਇਹ ਕਹਿੰਦੇ ਹੈ ਸਾਨੂੰ ਆਜ਼ਾਦੀ ਮਿਲੀ ਹੈ 15 ਅਗਸਤ ਨੂੰ, ਉਦਣ ਗੁਜਰਾਤ ਦੀ ਤੇ ਸੈਂਟਰ ਦੀ ਸਰਕਾਰ ਨੇ ਸਾਰੇ ਬੀਬੀ ਬਾਣੋ ਦੇ ਮੁਲਜ਼ਮ ਰਿਹਾ ਕਰਾਤੇ। ਫਿਰ ਹੁਣ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਉਹ ਵਾਪਸ ਜੇਲ੍ਹ ਦੇ ਵਿੱਚ ਜਾਣਗੇ। ਜੇ ਦੇਖੋ ਜਿਹੜੇ ਬੀਬੀ ਬਾਣੋ ਇੱਕ ਮੁਸਲਮਾਨ ਬੀਬੀ ਦੇ ਕਾਤਲ ਨੇ ਜਬਰ ਜਨਾਹ ਕੀਤਾ ਹੋਵੇ, ਉਹਨਾਂ ਨੂੰ ਵਿੱਚ ਵਿਚਾਲੇ ਤੁਸੀਂ ਉਹਨਾਂ ਦੀ ਸਜ਼ਾ ਘਟਾ ਕੇ ਛੱਡ ਦਿਓ, ਤੇ ਸਾਡੇ ਸਿੱਖਾਂ ਦੇ ਤਾਂ 32 ਸਾਲਾਂ ਦੇ ਜੇਲ੍ਹਾਂ ਦੇ ਵਿੱਚ ਬੈਠੇ ਆ ਯਾਰ। ਇਹ ਕੀ ਹੈ? ਫਿਰ ਕੀ ਇਹ ਬਰਾਬਰਤਾ ਹੈਗੀ ਹੈ? ਹੁਣ ਸੰਵਿਧਾਨ ਕੀ ਕਹਿੰਦਾ ਹੈ? ਸੰਵਿਧਾਨ ਕਹਿੰਦਾ ਹਰੇਕ ਆਦਮੀ, ਕੋਈ ਵੀ ਜਾਤ, ਕੋਈ ਵੀ ਮਜ਼ਹਬ, ਕੋਈ ਵੀ ਰੰਗ ਦਾ ਹੋਵੇ, ਉਹ ਕਾਨੂੰਨ ਦੇ ਅੱਗੇ ਬਰਾਬਰ ਹੈ। ਕਾਨੂੰਨ ਦੇ ਅੱਗੇ ਅਸੀਂ ਬਰਾਬਰ ਹੈ। ਬੇਸ਼ੱਕ ਅਸੀਂ ਮਦਰਾਸ ਦੇ ਹਾਂ, ਕੇਰਲਾ ਦੇ ਹਾਂ, ਲਦਾਖ ਦੇ ਹਾਂ, ਕਸ਼ਮੀਰ ਦੇ ਹਾਂ, ਪੰਜਾਬ ਦੇ ਹਾਂ, ਕਾਨੂੰਨ ਦੇ ਅੱਗੇ ਅਸੀਂ ਸਾਰੇ ਬਰਾਬਰ ਹਾਂ। ਫਿਰ ਕਾਹਦੀ ਬਰਾਬਰੀ ਹੈ ਕਿ ਜੇ ਮੁਸਲਮਾਨ ਬੀਬੀ ਦੇ ਜਬਰ ਜਨਾਹ ਕਰਨ ਵਾਲੇ ਉਹਦੇ ਰਿਸ਼ਤੇਦਾਰਾਂ ਨੂੰ ਮਾਰਨ ਵਾਲਿਆਂ ਨੂੰ ਤੁਸੀਂ ਵਿੱਚ ਵਿਚਾਲੇ ਛੱਡ ਦਿੰਦੇ ਹੋ, ਤੇ 32 ਸਾਲਾਂ ਦੇ ਸਿੱਖ ਜੇਲ੍ਹਾਂ ਦੇ ਵਿੱਚ ਭੁਗਤ ਰਹੇ ਹੈ, ਤਾਂ ਫਿਰ ਜਿਹੜਾ ਕਾਨੂੰਨ ਤੇ ਸੰਵਿਧਾਨ ਕਹਿੰਦਾ ਅਸੀਂ ਸਾਰੇ ਬਰਾਬਰ ਹੈ, ਤੇ ਫਿਰ ਇਹ ਬਰਾਬਰਤਾ ਕਿਵੇਂ ਹੈਗੀ ਹੈ? ਕਿ ਇਹ ਸੁਪਰੀਮ ਕੋਰਟ ਨੂੰ ਨਹੀਂ ਦਿਖਦਾ ਕਿ ਸਿੱਖ 32 ਸਾਲਾਂ ਦੇ ਅੰਦਰ ਹੈਗੇ ਆ? ਸੁਪਰੀਮ ਕੋਰਟ ਦੇ ਕੋਲੇ ਇੰਨੀ ਪਾਵਰ ਹੈ ਕਿ ਜਦੋਂ ਵੀ ਨਾ ਸ਼ਿਕਾਇਤ ਕੋਈ ਕਰੇ ਤੇ ਉਸ ਨੂੰ ਪਤਾ ਲੱਗ ਜਾਵੇ ਕਿ ਗੈਰ ਕਾਨੂੰਨੀ ਕੰਮ ਹੋ ਰਿਹਾ ਹੈ, ਸੁਪਰੀਮ ਕੋਰਟ ਸਿੱਧਾ ਸਰਕਾਰ ਨੂੰ ਆਪਣੇ ਅੱਗੇ ਪੇਸ਼ ਕਰਦੀ ਹੈ ਕਿ ਦੱਸੋ ਕਿ ਤੁਸੀਂ ਇਸ ਤਰ੍ਹਾਂ ਕਿਉਂ ਸਿੱਖਾਂ ਨੂੰ 32 ਸਾਲਾਂ 'ਚ ਜੇਲ੍ਹ ਦੇ ਵਿੱਚ ਰੱਖਿਆ ਹੋਇਆ। ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ। ਤੇ 26 ਜਨਵਰੀ ਹੁਣ ਆ ਰਹੀ ਹੈ, ਪਰਸੋਂ ਇਹ ਆਪਾਂ ਨੇ ਮੋਗੇ ਵਿੱਚ ਇਕੱਠ ਕਰਨਾ ਹੈ, ਤੇ ਅਸੀਂ ਕਹਿਣਾ ਹੈ ਕਿ ਜਿਹੜੇ ਸਾਡੇ ਬਜ਼ੁਰਗ ਸੀਗੇ ਜਿਨ੍ਹਾਂ ਨੇ ਸੰਵਿਧਾਨ ਬਣਾਇਆ, ਜਿਹੜੀ ਸੰਵਿਧਾਨ ਬਣਾਉਣ ਦੀ ਕਮੇਟੀ ਦੇ ਵਿੱਚ 2 ਸਿੱਖ ਸੀਗੇ, ਇੱਕ ਸਰਦਾਰ ਹੁਕਮ ਸਿੰਘ ਸੀਗੇ, ਇੱਕ ਸਰਦਾਰ ਭੁਪਿੰਦਰ ਸਿੰਘ ਮਾਨ ਸੀਗੇ। ਭੁਪਿੰਦਰ ਸਿੰਘ ਮਾਨ ਤੁਹਾਡੇ ਬਰਨਾਲੇ ਤੋਂ MLA ਵੀ ਰਹੇ ਆ। ਇਹ ਦੋਨੋਂ ਉਸ ਸੰਵਿਧਾਨ ਕਮੇਟੀ ਦੇ ਮੈਂਬਰ ਸੀਗੇ। ਜਦੋਂ ਇਹਨਾਂ ਨੇ ਦੇਖਿਆ ਕਿ ਗਾਂਧੀ ਤੇ ਨਹਿਰੂ ਨੇ ਤਾਂ ਸਾਡੇ ਸਿੱਖਾਂ ਨਾਲ ਵਾਅਦੇ ਕੀਤੇ ਕਿ ਤੁਸੀਂ ਸਾਡੇ ਨਾਲ ਮਿਲ ਜਾਓ, ਤੇ ਜਦੋਂ ਅਸੀਂ ਆਜ਼ਾਦ ਹੋ ਗਏ ਤੇ ਅੰਗਰੇਜ਼ ਕੱਢਤੇ, ਤਾਂ ਫਿਰ ਤੁਹਾਨੂੰ ਇਹੋ ਜਿਹਾ ਕਿੱਤਾ ਦੇਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ। ਤੇ ਜਦੋਂ ਇਹਨਾਂ ਨੇ ਦੇਖਿਆ ਕਿ ਸੰਵਿਧਾਨ ਦੇ ਵਿੱਚ ਤਾਂ ਇਹ ਦੱਖਾ ਨਹੀਂ ਲਿਖਿਆ ਇਹਨਾਂ ਨੇ ਸਿੱਖਾਂ ਦੇ ਬਾਰੇ, ਸਗੋਂ ਧਾਰਾ 25 ਦੇ ਵਿੱਚ ਲਿਖਤਾ ਕਿ ਸਿੱਖ ਧਰਮ ਹਿੰਦੂ ਧਰਮ ਦਾ ਇੱਕ ਹਿੱਸਾ ਹੈ, ਅਸੀਂ ਹਿੰਦੂ ਹਾਂ। ਤਾਂ ਇਹਨਾਂ ਨੇ ਦਸਤਖਤ ਹੀ ਨਹੀਂ ਕੀਤੇ ਸੰਵਿਧਾਨ ਦੇ ਉੱਤੇ। ਸੋ ਮੇਰਾ ਮਤਲਬ ਹੈ ਕਿ 26 ਤਰੀਕ ਨੂੰ ਪਰਸੋਂ ਆਪਾਂ ਨੇ ਮੋਗੇ ਜਾ ਕੇ ਅਮਨ ਪਸੰਦ ਤਰੀਕੇ ਦੇ ਨਾਲ ਦੱਸਣਾ ਕਿ ਸਾਡੇ ਨਾਲ ਸੰਵਿਧਾਨਿਕ ਤੌਰ ਦੇ ਉੱਤੇ ਕਿਹੜੀ ਬੇਇਨਸਾਫੀ ਹੋਈ ਹੈ। ਸੋ ਉੱਥੇ ਵੀ ਆਪਾਂ ਨੇ ਹਾਜ਼ਰੀ ਦੇਣੀ ਹੈ, ਜਿਹੜੇ ਬੀਬੀਆਂ ਭਾਈ ਆ ਸਕਣਗੇ।
ਸੋ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਕੀਤੀਆਂ ਤੇ ਜਿਹੜਾ ਤੁਹਾਡਾ MP ਹੁੰਦਾ ਹੈ, ਉਹ ਅਫਸਰ ਨਹੀਂ ਹੁੰਦਾ, ਉਹ ਤੁਹਾਡਾ ਸੇਵਕ ਹੁੰਦਾ ਹੈ। ਉਹਦਾ ਕੰਮ ਹੈ ਤੁਹਾਡੀ ਸੇਵਾ ਕਰਨੀ। ਜਿਹੜਾ ਵੀ ਤੁਹਾਡਾ ਦੁੱਖ ਹੋਵੇ ਉਸ ਨੂੰ ਹੱਲ ਕਰਨਾ, ਬੇਸ਼ੱਕ ਆਪਣੇ ਇਲਾਕੇ ਦੇ ਵਿੱਚ ਹੋਵੇ, ਬੇਸ਼ੱਕ ਆਪਣੇ ਜ਼ਿਲ੍ਹੇ ਦੇ ਵਿੱਚ ਹੋਵੇ, ਬੇਸ਼ੱਕ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਹੋਵੇ, ਬੇਸ਼ੱਕ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਦੇ ਵਿੱਚ ਹੋਵੇ, ਬੇਸ਼ੱਕ ਜਹਾਨ ਦੇ ਵਿੱਚ ਕਿਤੇ ਵੀ ਸਿੱਖ ਜਾਂ ਕੋਈ ਬੈਠਾ ਹੋਵੇ, ਉਹਦੇ ਨਾਲ ਜਾਸਤੀ ਹੋਵੇ, ਤੁਹਾਡੇ MP ਦਾ ਕੰਮ ਹੈ ਕਿ ਉਹਨੂੰ ਹੱਲ ਕਰਨਾ। ਤੁਹਾਡੇ ਜਿੰਨੇ ਵੀ ਕੰਮ ਨੇ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਕਿ ਸਾਰੇ ਕੰਮ ਕਰੀਏ। ਸੜਕਾਂ ਬਹੁਤ ਜ਼ਿਆਦਾ ਬਣਵਾਤੀਆਂ, ਜਿਹੜੀਆਂ ਪਹਿਲਾਂ ਕੱਚੀਆਂ ਸੀਗੀਆਂ, ਹੋਰ ਵੀ ਕੰਮ ਕੀਤੇ ਹੈ। ਤੇ ਜਿਨ੍ਹਾਂ ਦੇ ਅਜੇ ਤੱਕ ਕਾਰਡ ਨਹੀਂ ਬਣੇ, ਜਿਵੇਂ ਵਿਧਵਾ ਦਾ, ਵਡੇਪੇ ਦਾ, ਹੋਰ ਅੰਗਹੀਣ ਦਾ, ਇਹ ਸਾਰੀਆਂ ਚੀਜ਼ਾਂ ਤੁਸੀਂ ਸਾਥੋਂ ਛੇਤੀ ਬਣਾਉਣ ਦੀ ਕੋਸ਼ਿਸ਼ ਕਰੋ। ਹਾਂ, ਵਡੇਪਾ ਪੈਨਸ਼ਨ ਦੀ ਮੈਂ ਗੱਲ ਕੀਤੀ ਹੈ। ਵਡੇਪਾ ਪੈਨਸ਼ਨ ਸਾਰਾ ਕੁਛ, ਇਹ ਸਾਰੇ ਕੰਮ ਸਾਡੇ ਕੋਲ ਆਉਂਦੇ ਹੈ। ਤੇ ਹੁਣ ਜਦ ਦਾ ਮੈਂ MP ਤੁਸੀਂ ਮੈਨੂੰ ਬਣਾਇਆ, ਮੇਰੇ ਕੋਲ ਕੋਈ ਨਵੇਂ ਕੇਸ ਆਉਣੇ ਸ਼ੁਰੂ ਹੋ ਗਏ। ਹੁਣ ਸਾਡੇ ਲੋਕ ਬਹੁਤ ਬਾਹਰ ਦੇ ਮੁਲਕਾਂ ਦੇ ਵਿੱਚ ਚਲੇ ਗਏ ਤੇ ਉੱਥੇ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ। ਫਿਰ ਉਹ ਮੈਨੂੰ ਟੈਲੀਫੋਨ ਕਰਦੇ ਹੈ, ਚਿੱਠੀ ਪਾਉਂਦੇ ਹੈ ਕਿ ਜੀ ਸਾਡਾ ਇਹ ਫਲਾਣਾ ਰਿਸ਼ਤੇਦਾਰ ਇੱਥੇ ਪੂਰਾ ਹੋ ਗਿਆ, ਉਸ ਦਾ ਸਰੀਰ ਤੁਸੀਂ ਵਾਪਸ ਪੰਜਾਬ ਮੰਗਾਓ, ਉੱਥੇ ਉਹਦਾ ਸੰਸਕਾਰ ਕਰਾਓ। ਤੇ ਮੈਂ ਉੱਥੇ ਇੰਡੀਆ ਦਾ ਜਿਹੜਾ ਸਫੀਰ ਹੁੰਦਾ ਉਹਨੂੰ ਚਿੱਠੀ ਲਿਖਦਾ ਕਿ ਬਈ ਇਹ ਸਾਡਾ ਬੰਦਾ ਹੈ, ਇਹਦਾ ਸਰੀਰ ਫਲਾਣੇ ਹੌਸਪੀਟਲ ਦੇ ਵਿੱਚ ਪਿਆ, ਉਸ ਨੂੰ ਬੰਦ ਕਰਕੇ ਸਾਡੇ ਕੋਲੇ ਭੇਜੋ। ਤੇ ਸਾਰੇ ਸਰੀਰ ਮੁਫਤ ਦੇ ਵਿੱਚ ਵਾਪਸ ਆ ਰਹੇ ਹੈ। ਤਾਂ ਮੇਰਾ ਖਿਆਲ ਹੈ ਕਿ ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਜਿਹੜਾ MP ਹੈ ਇਹ ਕੰਮ ਵੀ ਕਰ ਸਕਦਾ ਹੈਗਾ। ਸੋ ਇਹ ਸਾਰੇ ਕੰਮ ਜਿਹੜਾ ਤੁਸੀਂ ਮੈਨੂੰ ਇੰਨਾ ਕੁਛ ਦਿੱਤਾ, ਪਦਵੀ ਦਿੱਤੀ ਹੈ, ਇਹ ਤੁਹਾਡੇ ਕਰਕੇ, ਜਿਹੜੀ ਮੇਰੇ ਵਿੱਚ ਤੁਸੀਂ ਭਰਿਆ ਜੋਸ਼, ਉਹਦੇ ਕਰਕੇ ਜਿਹੜਾ ਵੀ ਕੰਮ ਹੁੰਦਾ ਮੈਂ ਕਰਨ ਦੀ ਕੋਸ਼ਿਸ਼ ਕਰਦਾ ਤੇ ਆਸ ਕਰਦਾ ਰਹੂੰਗਾ। ਪਰ ਹੁਣ SGPC ਤੇ ਵੋਟ ਜ਼ਰੂਰ ਬਣਵਾਓ ਤੇ ਸੰਤਾਂ ਦੇ ਜਨਮ ਦਿਨ ਦੇ ਉੱਤੇ ਤਕੜਾ ਇਕੱਠ ਕਰੋ, ਜਿਵੇਂ ਮੋਦੀ ਨੇ ਯੋਧਿਆ ਦੇ ਵਿੱਚ ਕੀਤਾ। ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤਿਹ ਦੀ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।